बिस्मिल्लाहिर्रहमानिर्रहीम ते अस्सलामुअलैकुम। 14 ਦਸੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 15 ਅੱਜ ਦੀਆਂ ਗੂੜੀਆਂ ਤੇ ਸੰਘਣੀਆਂ ਗੱਲਾਂ ਵਾਲੇ ਪਾਸੇ ਆਈਏ। ਪਹਿਲੀ ਖਬਰ ਇਸਲਾਮਾਬਾਦ ਤੋਂ ਹੈ। ਖਬਰ ਹੈ ਜਿਹੜੀ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਬੈਠਕ ਹੋਈ ਸੀ, ਸਿਟਿੰਗ ਹੋਈ ਸੀ ਉਲਮਾ ਇਕਰਾਮ, ਮਸ਼ਾਇਖ, ਮੁਫਤੀ ਸਾਹਿਬਾਨ ਦੇ ਨਾਲ। ਖਬਰ ਤਾਂ ਜ਼ਾਹਿਰ ਹੈ 2 ਦਿਨ ਪੁਰਾਣੀ ਹੈ, ਲੇਕਿਨ ਹੁਣ ਸਾਡੇ ਕੋਲ ਵਿਚਲੀ ਗੱਲ ਅਪੜੀ ਹੈ ਤੇ ਉਹ ਤੁਹਾਡੇ ਸਾਹਮਣੇ ਰੱਖਣੀ ਬੜੀ ਜ਼ਰੂਰੀ ਹੈ। ਉਸ ਦਿਨ ਤਾਂ ਜ਼ਾਹਿਰ ਹੈ ਫੀਲਡ ਮਾਰਸ਼ਲ ਸਾਹਿਬ ਦੀ ਤਕਰੀਰ ਤੇ ISPR ਨੇ ਜਿਹੜੀ ਖਬਰ ਛੱਡੀ ਬਾਹਰ, ਕੋਈ ਲੇਲਾ ਜੀ ਜਿਹੜੇ ਨੇ ਆਪਣੇ ਮੇਰਾ ਪਤਾ ਅਰਦਲੀ ਸਾਹਿਬ ਜਿਹੜੇ ਨੇ ਉਹਨਾਂ ਦੇ ਦਫ਼ਤਰ ਨੇ ਛੱਡੀ, ਉਹ ਜਿਹੜੀ ਸਰਕਾਰੀ ਖਬਰ ਸੀ ਉਹ ਬਾਹਰ ਆ ਗਈ। ਹੁਣ ਜਿਹੜੀ ਵਿਚਲੀ ਗੱਲ ਹੈ ਅੰਦਰ ਉੱਥੇ ਕੜਮਸ ਪਿਆ ਕੀ, ਅੰਦਰ ਗੱਲਾਂ ਕੀ ਹੋਈਆਂ, ਉਹ ਸਾਡੇ ਤੱਕ ਆਪਣੀਆਂ ਨੇ ਤੇ ਉਹ ਤੁਹਾਡੇ ਤੱਕ ਅਪਣਾਉਣੀਆਂ ਬੜੀ ਜ਼ਰੂਰੀ ਨੇ। ਕਮ ਅਜ਼ ਕਮ 3 ਮੁਫਤੀ ਸਾਹਿਬਾਨ, ਉਹਨਾਂ ਨੂੰ ਆਖ ਲਓ, ਉਲਮਾ ਕਰਾਮ ਆਖ ਲਓ, ਜਿਹੜੇ ਅੰਦਰ ਮੌਜੂਦ ਸਨ ਡਾਇਰੈਕਟਲੀ, ਕਮ ਅਜ਼ ਕਮ 3 ਨੇ ਡਾਇਰੈਕਟਲੀ ਸਾਡੇ ਨਾਲ ਰਾਬਤਾ ਕੀਤਾ। 3 ਲੋਕਾਂ ਨੇ ਜਿਹੜੇ ਅੰਦਰ ਖੁਦ ਮੌਜੂਦ ਸਨ, ਚਸ਼ਮਦੀਦ ਗਵਾਹ ਨੇ, ਜਿਨ੍ਹਾਂ ਨੇ ਆਪਣੇ ਕੰਨ ਨਾਲ ਸਾਰੀਆਂ ਗੱਲਾਂ ਸੁਣੀਆਂ। ਇਸ ਤੋਂ ਇਲਾਵਾ ਵੀ ਬੇਸ਼ਤਰ ਲੋਕਾਂ ਨੇ ਸਾਨੂੰ ਮੈਸੇजेस ਕੀਤੇ, ਲੇਕਿਨ ਉਹ ਲੋਕੀ ਅੰਦਰ ਮੌਜੂਦ ਨਹੀਂ ਸੀ, ਇਸ ਲਈ ਉਹਨਾਂ ਦੀ ਗੱਲ ਦੇ ਉੱਤੇ ਅਸੀਂ ਐਡੀ ਕੋਈ ਤਵੱਜੋ ਨਹੀਂ ਦਿੱਤੀ। ਲੇਕਿਨ ਜਿਹੜੇ ਲੋਕ ਮੌਜੂਦ ਸਨ ਉਹਨਾਂ ਜਦੋਂ ਸਾਨੂੰ ਆਪਣਾ ਵਾਕਫਾਨੇ ਹਾਲ ਅੰਦਰੋਂ ਦਿਲ ਦਾ ਲਿਖ ਕੇ ਘੱਲਿਆ ਵੀ ਉੱਥੇ ਕੀ ਹੋਇਆ, ਤੇ ਉਹ ਤੁਹਾਡੇ ਸਾਹਮਣੇ ਰੱਖਣਾ ਬੜਾ ਜ਼ਰੂਰੀ ਹੈ। ਮੌਜੂਦ ਅੰਦਰ ਲੋਕ ਦੱਸਦੇ ਨੇ ਕਿ ਜਿਸ ਵੇਲੇ ਉੱਥੇ ਆਪਣਾ ਤਕਰੀਬ ਸ਼ੁਰੂ ਹੋਈ ਤੇ ਆਸਿਮ ਮੁਨੀਰ ਸਾਹਿਬ ਨੇ ਤਕਰੀਰ ਕੀਤੀ ਤੇ ਤਕਰੀਰ ਦੇ ਵਿੱਚ ਸ਼ੁਰੂ 'ਚ ਤੇ ਉਹਨਾਂ ਨੇ ਇੰਡੀਆ ਪਾਕਿਸਤਾਨ ਦੀ ਜਿਹੜੀ ਝੜਪ ਹੋਈ ਉਹਦੇ ਵਿੱਚ ਪਾਕਿਸਤਾਨੀ ਫੌਜ ਦੀ ਕਾਰਕਰਦਗੀ ਦੱਸੀ ਤੇ ਦੱਸਿਆ ਵੀ ਅਸੀਂ ਕਿਵੇਂ ਮੁਲਕ ਦਾ ਦਿਫਾਅ ਕੀਤਾ। ਉਹਨਾਂ ਆਖਿਆ ਜ਼ਾਹਿਰ ਹੈ ਮੁਲਕ ਦੇ ਦਿਫਾਅ ਦੇ ਉੱਤੇ ਹਰ ਪਾਕਿਸਤਾਨੀ ਪੁਰਜੋਸ਼ ਹੋ ਜਾਂਦਾ। ਉਲਮਾ ਮਸ਼ਾਇਖ ਜਿਹੜੇ ਨੇ ਉਹ ਵੀ ਪੁਰਜੋਸ਼ ਹੋ ਗਏ ਤੇ ਉਹਨਾਂ ਦਬਾ ਕੇ ਤਾੜੀਆਂ ਮਾਰੀਆਂ ਤੇ ਆਸਿਮ ਮੁਨੀਰ ਸਾਹਿਬ ਦੇ ਨਾਰੇ ਵੀ ਮਾਰੇ। ਉਸ ਤੋਂ ਬਾਅਦ ਆਸਿਮ ਮੁਨੀਰ ਸਾਹਿਬ ਨੇ ਇੱਧਰ ਉੱਧਰ ਦੇ ਕੋਈ 1-2 ਟੌਪਿਕ ਕਰਕੇ ਤੇ ਸਿੱਧੇ ਹੀ ਆ ਗਏ ਉਹ ਮੌਲਵੀ ਹਜ਼ਰਾਤ ਤੇ ਉਹਨਾਂ ਦੇ ਜਿਹੜਾ ਨਾ ਉਹ ਗਿੱਟਿਆਂ ਦੇ ਮਤਲਬ ਕਿ ਸੁਥਣਾ ਜਿਹੜੀਆਂ ਸ਼ਲਵਾਰਾਂ ਨੇ ਗਿੱਟਿਆਂ ਤੋਂ ਏਡੀਆਂ ਉੱਤੇ ਕਿਉਂ ਕਰਦੇ ਹੋ, ਮਤਲਬ ਫੋਕਸ ਜਿਹੜੇ ਇਸਲਾਮ ਦੇ ਕੁਝ ਰਿਚੁਅਲਸ ਨੇ ਉਹਨਾਂ ਦੇ ਉੱਤੇ ਆ ਗਏ। ਉੱਥੇ ਉਹਨਾਂ ਨੇ ਫਿਰ ਜਿਹੜੀ ਗੱਲਬਾਤ ਕੀਤੀ ਉਹ ਮੁਫਤੀ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਮਾੜੀ ਬੜੀ ਲੱਗੀ, ਪਰ ਉਹ ਘੇਸ-ਘੂਸ ਵੱਟ ਕੇ ਬੈਠੇ ਰਹੇ। ਅੰਦਰ ਵਾਕਫਾਨੇ ਹਾਲ ਇਹ ਦੱਸਦੇ ਨੇ ਕਿ ਸਵਾਲ ਕਿੰਨੇ ਕਰਨਾ ਸੀ ਉਹਦਾ ਪਹਿਲੇ ਤੋਂ ਕੰਮ ਤੈਅ ਸੀ ਤੇ ਜਿਨ੍ਹਾਂ ਨੂੰ ਸਵਾਲਾਂ ਦੀ ਇਜਾਜ਼ਤ ਦਿੱਤੀ ਸੀ ਮਾਈਕ ਉਹਨਾਂ ਦੇ ਕੋਲ ਹੀ ਜਾਂਦਾ ਸੀ। ਇੱਕ ਉੱਥੇ ਮੁਫਤੀ ਸਾਹਿਬ ਸਨ ਵਲੀਉੱਲਾ ਤੌਹੀਦੀ ਸਾਹਿਬ, ਉਹਨਾਂ ਨੇ ਕੋਈ ਹੱਥ ਖੜਾ ਕੀਤਾ ਵੀ ਜੀ ਮੈਂ ਵੀ ਸਵਾਲ ਪੁੱਛਣਾ, ਤੇ ਉਹਨਾਂ ਨੂੰ ਕੋਈ ਮੌਕਾ ਨਹੀਂ ਸੀ ਦੇਣ ਲਿਆ। ਆਖਿਰਕਾਰ ਉਹਨਾਂ ਨੂੰ ਮੌਕਾ ਲੱਭਾ, ਉਹ ਵੀ ਉਹਨਾਂ ਨੇ ਮੌਕਾ ਆਪੇ ਹੀ ਖੋਇਆ। ਉਹਨਾਂ ਨੇ ਬੜੀ ਉੱਚੀ ਆਵਾਜ਼ ਨਾਲ ਆਰਮੀ ਚੀਫ ਨੂੰ ਮੁਖਾਤਬ ਕਰਕੇ ਆਖਿਆ ਵੀ ਚੀਫ ਸਾਹਿਬ ਮੈਂ ਵੀ ਗੱਲ ਕਰਨੀ ਹੈ, ਕਿਉਂਕਿ ਬਹੁਤੇ ਬੰਦੇ ਜਿਹੜੇ ਗੱਲ ਕਰ ਰਹੇ ਸਨ ਔਰ ਤੁਸੀਂ 1-2 ਤਕਰੀਰਾਂ ਸੁਣੀਆਂ ਵੀ ਸਨ, ਜਿਸ ਤਰ੍ਹਾਂ ਤਾਹਿਰ ਅਸ਼ਰਫੀ ਸਾਹਿਬ ਦੀ, ਇੱਕ ਹੋਰ ਮੌਲਾਨਾ ਸਾਹਿਬ ਸਨ ਉਹਨਾਂ ਦੀ ਤਕਰੀਰ ਸੁਣੀ, ਉਹ ਤਾਂ ਬੜੇ ਪੁਰਜੋਸ਼ ਤਰੀਕੇ ਨਾਲ ਉਹਨਾਂ ਨੇ ਤੇ ਆਸਿਮ ਮੁਨੀਰ ਸਾਹਿਬ ਦੇ ਹੱਥ ਦੇ ਉੱਤੇ ਬੈਤ ਕੀਤੀ ਸੀ ਤੇ ਆਖਿਆ ਸੀ ਵੀ ਅਸੀਂ ਚੁੱਕ ਦਿਆਂਗੇ ਕੰਮ ਨੂੰ ਤੁਹਾਡੇ ਮਗਰ ਲੱਗ ਕੇ, ਮਤਲਬ ਤੁਹਾਡੇ ਨਾਲ ਖਲੋ ਕੇ। ਇਹ ਜਿਹੜੇ ਮੁਫਤੀ ਸਾਹਿਬ ਸਨ ਤੌਹੀਦੀ ਸਾਹਿਬ, ਇਹਨਾਂ ਨੇ ਜਿਸ ਵੇਲੇ ਆਖਿਆ ਵੀ ਜੀ ਮੈਂ ਵੀ ਗੱਲ ਕਰਨੀ, ਮੈਨੂੰ ਮਾਈਕ ਕਿਉਂ ਨਹੀਂ ਦਿੰਦੇ, ਤੇ ਸਾਰੇ ਮਤਵੱਜੇ ਹੋ ਗਏ ਕਿਉਂਕਿ ਉਹਨਾਂ ਨੇ ਜ਼ਰਾ ਸਪੀਕਰ ਵੱਡਾ ਰੱਖਿਆ, ਮਤਲਬ ਸਪੀਕਰ ਤੋਂ ਬਗੈਰ ਹੀ ਜਿਹੜਾ ਨੈਚੁਰਲ ਸਪੀਕਰ ਸੀ ਉਹ ਜ਼ਰਾ ਖੁੱਲ੍ਹਾ ਰੱਖ ਕੇ ਮਤਲਬ ਉੱਚੀ ਆਵਾਜ਼ ਨਾਲ ਗੱਲ ਕੀਤੀ। ਜਿਸ ਵੇਲੇ ਉਹ ਮਤਵੱਜੇ ਹੋਏ ਤੇ ਉਹਨਾਂ ਨੇ ਕਿਹਾ ਵੀ ਆਰਮੀ ਚੀਫ ਸਾਹਿਬ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਗੁਸਤਾਖੀ ਕੀਤੀ ਹੈ, ਇਹ ਜਿਹੜਾ ਗਿੱਟਿਆਂ ਤੋਂ ਉੱਤੇ ਸ਼ਲਵਾਰ ਰੱਖਣੀ ਹੈ ਤੇ ਜਿਹਦਾ ਤੁਸੀਂ ਤਮਸਖਰ ਉਡਾ ਰਹੇ ਹੋ ਇਹ ਸੁਨਨਤ ਹੈ ਔਰ ਇਹ ਫਲਾਂ ਗੱਲ ਇਸ ਤਰ੍ਹਾਂ ਹੈ ਫਲਾਨਾ ਇਹਦੇ ਵਿੱਚ ਦੀਨੀ ਹਵਾਲਾ ਹੈ, ਤੇ ਤੁਸੀਂ ਇਹ ਗੱਲਾਂ ਕਿਸ ਤਰ੍ਹਾਂ ਕੀਤੀਆਂ ਨੇ, ਇਹ ਦਰੁਸਤ ਨਹੀਂ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ, ਸਾਨੂੰ ਬੜੀਆਂ ਮਾਯੂਬ ਲੱਗੀਆਂ ਨੇ ਤੇ ਤੁਹਾਨੂੰ ਇਹ ਸਾਡੇ ਨਾਲ ਨਹੀਂ ਕਰਨਾ ਚਾਹੀਦੀ ਇਹ ਗੱਲ। ਦੂਜੀ ਤੁਸੀਂ ਆਖਿਆ ਮਦਰਸਿਆਂ ਦੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਨੇ ਤੇ ਉਸ ਤਰ੍ਹਾਂ ਨੇ। ਉਹਨਾਂ ਆਖਿਆ ਇਸ ਮੁਲਕ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਔਰ ਲੁੱਟਮਾਰ ਜਿਹੜਾ ਹੈ ਉਹ ਮਦਰਸਿਆਂ ਦੇ ਬੱਚਿਆਂ ਨੇ ਨਹੀਂ ਉਹਨਾਂ ਲੁੱਟਿਆ ਜਿੰਨਾ ਯੂਨੀਵਰਸਿਟੀਆਂ ਤੋਂ ਪੜ੍ਹਿਆ ਹੋਏ ਲੋਕਾਂ ਨੇ ਜਾਂ ਕਾਲਜਾਂ ਤੋਂ ਪੜ੍ਹਿਆ ਹੋਏ ਲੋਕਾਂ ਨੇ ਲੁੱਟਿਆ। ਤੇ ਤੁਸੀਂ ਇਹ ਮਦਰਸਿਆਂ ਦੇ ਪਿੱਛੇ ਕਿਉਂ ਪੈ ਗਏ ਹੋ, ਮਤਲਬ ਕਿ ਉਹਨਾਂ ਚੰਗੀ ਭਰਵੀਂ ਔਰ ਗਰਮ ਗੱਲਬਾਤ ਅੰਦਰ ਜਿਹੜੀ ਹੈ ਉਹ ਤੌਹੀਦੀ ਸਾਹਿਬ ਨੇ ਕਰ ਛੱਡੀ। ਉਹਦੇ ਉੱਤੇ ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਬਾਕੀ ਸਾਰੇ ਉਲਮਾ ਕਰਾਮ ਜਿਹੜੇ ਸਨ, ਮੁਫਤੀ ਸਾਹਿਬਾਨ ਸਨ, ਉਹ ਡਰੇ ਸਨ, ਪਰ ਜ਼ਾਹਿਰ ਹੈ ਉਹਨਾਂ ਨੂੰ ਗੁੱਸਾ ਤਾਂ ਆਇਆ ਸੀ ਵੀ ਆਰਮੀ ਚੀਫ ਨੇ ਸਾਹਮਣੇ ਬਹਾ ਕੇ ਜਿਹੜੀ ਉਹਨਾਂ ਦੀ ਜਹੀ ਤਹੀ ਫੇਰੀ, ਉਹ ਇੱਕ ਲਿੱਤਰ ਪਰੇਡ ਹੀ ਸੀ ਨਾ ਉਲਮਾ ਕਰਾਮ ਦੀ ਕਰਨ ਡਏ। ਉਹ ਮਾਜ਼ਰਤ ਇਸ ਲਫ਼ਜ਼ 'ਤੇ ਉਲਮਾ ਕਰਾਮ ਵਾਸਤੇ ਮੈਂ ਤਾਂ ਨਹੀਂ ਇਸਤੇਮਾਲ ਕਰ ਰਿਹਾ, ਲੇਕਿਨ ਉਹ ਜਿਹੜੇ ਮੁਫਤੀ ਸਾਹਿਬਾਨ ਨੇ ਮੇਰੇ ਨਾਲ ਰਾਬਤਾ ਕੀਤਾ ਉਹਨਾਂ 'ਚੋਂ ਇੱਕ ਮੁਫਤੀ ਸਾਹਿਬ ਨੇ ਲਫ਼ਜ਼ ਇਸਤੇਮਾਲ ਕੀਤਾ ਸੀ ਕਿ ਜੀ ਸਾਨੂੰ ਇੰਝ ਮਹਿਸੂਸ ਹੋਇਆ ਵੀ ਸਾਡੀ ਲਿੱਤਰ ਪਰੇਡ ਹੋਣ ਡਈ ਹੈ ਬੈਠੇ।
ਇਹ ਜਿਹੜੇ ਤੌਹੀਦੀ ਸਾਹਿਬ ਸਨ ਇਹਨਾਂ ਨੇ ਕਿਹਾ ਜੀ ਕਿ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਬੜੀਆਂ ਮਾਯੂਬ ਕੀਤੀਆਂ ਨੇ, ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ, ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਤੁਸੀਂ ਸਾਡੇ ਮਜ਼ਹਬ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੋ। ਉਹਦੇ ਤੇ ਜਿਸ ਵੇਲੇ ਤਾੜੀਆਂ ਵੱਜੀਆਂ ਤੇ ਜਨਾਬ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੇ ਕਿਹਾ ਵੀ ਇਹ ਤਾਂ ਕੰਮ ਹੱਥੋਂ ਨਿਕਲ ਗਿਆ। ਉਹਨਾਂ ਨੇ ਖੈਰ ਦੱਸਿਆ ਵੀ ਨਹੀਂ ਮੇਰਾ ਮਕਸਦ ਇਹ ਹਰਗਜ਼ ਨਹੀਂ ਸੀ, ਮੈਂ ਕੋਈ ਤਨਕੀਦ ਨਹੀਂ ਕੀਤੀ, ਮੈਂ ਤੇ ਗੱਲ ਕੀਤੀ ਹੈ, ਮੈਂ ਤੇ ਇੰਜ ਕੀਤਾ ਹੈ। ਲੇਕਿਨ ਉਹ ਆਂਦੇ ਨੇ ਕਿ ਤੌਹੀਦੀ ਸਾਹਿਬ ਨੇ ਕੋਈ ਨਹੀਂ ਸੁਣੀ, ਉਹ ਵੀ ਬੋਲਦੇ ਰਹੇ ਤੇ ਤਾੜੀਆਂ ਵੀ ਵੱਜਦੀਆਂ ਰਹੀਆਂ। ਜਿਸ ਵੇਲੇ ਉੱਥੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ ਤੇ ਫਿਰ ਉੱਥੋਂ ਫੀਲਡ ਮਾਰਸ਼ਲ ਸਾਹਿਬ ਬਗੈਰ ਦੁਆਇਆ ਤਕਰੀਬ ਕੀਤਿਆਂ, ਮਤਲਬ ਕਿ ਇਸ ਤਕਰੀਬ ਨੂੰ ਖ਼ਤਮ ਫਾਰਮਲੀ ਖ਼ਤਮ ਕਰਨੀ ਸੀ ਨਾ, ਕੋਈ ਆਖਰ ਤੇ ਕਿਸੇ ਉਲਮਾ ਕਰਾਮ ਨੇ ਦੁਆ ਕਰਵਾਉਣੀ ਸੀ, ਕਿਉਂਕਿ ਇਹ ਤੇ ਉਲਮਾ ਕਰਾਮ ਦੀ ਨਿਸ਼ਸਤ ਸੀ ਨਾ, ਇਹ ਕੋਈ ਮੇਰਾ ਮਤਲਬ ਫੌਜੀ ਸਲਾਮੀ ਤੇ ਹੈ ਨਹੀਂ ਸੀ ਵੀ ਸਲੂਟ ਲੈ ਲਿਆ ਤੇ ਨਿਕਲ ਗਏ। ਇੱਥੇ ਤੇ ਦੁਆ ਸ਼ਵਾ ਹੋਣੀ ਸੀ, ਆਖਰ ਕਿਸੇ ਆਲਮ ਦੀਨ ਨੇ ਦੁਆ ਕਰਵਾਉਣੀ ਸੀ। ਉਹਦੇ 'ਚ ਜ਼ਾਹਿਰ ਹੈ ਪਾਕਿਸਤਾਨ ਵਾਸਤੇ ਵੀ ਦੁਆ ਹੋਣੀ ਸੀ, ਉਮਤ ਮੁਸਲਮਾਨ ਵਾਸਤੇ ਵੀ ਦੁਆ ਹੋਣੀ ਸੀ, ਤੇ ਲੰਮੀਆਂ ਚੌੜੀਆਂ ਦੁਆਵਾਂ ਹੋਣੀਆਂ ਸਨ। ਉਹ ਜਨਾਬ ਫੀਲਡ ਮਾਰਸ਼ਲ ਸਾਹਿਬ ਚੁੱਪ ਕਰਕੇ ਉੱਥੋਂ ਨਿਕਲ ਗਏ। ਇੱਕ ਦਿਨ ਪੁਰਾਣਾ ਬਿਆਨ ਹੁਣ ਸਮਝ ਆਉਂਦਾ ਹੈ ਕਿ ਉਹ ਬਿਆਨ ਦੀ ਵਜ੍ਹਾ ਕੀ ਹੈ। ਉਹ ਮੁਫਤੀ ਮੁਨੀਬੁਰ ਰਹਿਮਾਨ ਸਾਹਿਬ ਦਾ। ਉਹਨਾਂ ਨੇ ਕਿਹਾ ਕਿ ਮੈਨੂੰ ਕੱਲ੍ਹ ਕਿਸੇ ਨੇ ਦੱਸਿਆ ਕਿ ਕੱਲ੍ਹ ਆਰਮੀ ਚੀਫ ਨੇ ਤਕਰੀਰ ਕਰਦਿਆਂ ਹੋਇਆ ਆਖਿਆ ਵੀ ਪਾਕਿਸਤਾਨ ਨੂੰ ਅਸੀਂ ਮਦਰਸਸਤਾਨ ਨਹੀਂ ਬਣਾਉਣਾ, ਮਤਲਬ ਮਦਰਸੇ ਹੀ ਨਹੀਂ ਬਣਾਉਣੇ, ਇਹਨੂੰ ਪਾਕਿਸਤਾਨ ਹੀ ਰਹਿਣ ਦੇਣਾ ਤੇ ਇੱਥੇ ਮਦਰਸੇ ਨਹੀਂ ਕਰ ਦੇਣੇ। ਉਹਨਾਂ ਨੇ ਕਿਹਾ ਕਿ ਹਜ਼ੂਰ ਤੁਹਾਨੂੰ ਕੀ ਪਰੇਸ਼ਾਨੀ ਹੈ, ਕੀ ਮਦਰਸੇ ਤੁਹਾਡੀ ਹਕੂਮਤ ਕੋਲੋਂ ਦੇ ਖਜ਼ਾਨੇ ਮੰਗ ਰਹੇ ਨੇ ਜਾਂ ਚੰਦੇ ਮੰਗ ਰਹੇ ਨੇ ਤੁਹਾਡੇ ਕੋਲੋਂ? ਤੁਸੀਂ ਮਦਰਸਿਆਂ ਦੇ ਖਿਲਾਫ ਕਿਉਂ ਹੋ ਗਏ ਹੋ? ਤੁਸੀਂ ਮਦਰਸਿਆਂ ਦੇ ਖਿਲਾਫ ਕਿਉਂ ਬਿਆਨ ਦੇ ਰਹੇ? ਹੁਣ ਅਗਰ ਮੁਨੀਬੁਰ ਰਹਿਮਾਨ ਸਾਹਿਬ ਦਾ ਬਿਆਨ ਤੇ ਤੌਹੀਦੀ ਸਾਹਿਬ ਦਾ ਬਿਆਨ ਅਗਰ ਮਿਲਾਈਏ ਤੇ ਉੱਥੋਂ ਥੋੜ੍ਹੀ ਜਿਹੀ ਸਮਝ ਆਉਂਦੀ ਹੈ ਕਿ ਇੱਕ ਖਾਸ ਫਿਰਕਾ ਜਿਹੜਾ ਹੈ ਜਾਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਸੋਚ ਹੈ ਮਜ਼ਹਬੀ, ਉਹਦੇ ਮੁਖਾਲਫ ਨੇ ਜਾ ਕੇ ਜਾਂ ਉਹਦੇ ਨਾਲ ਅਗਰੀ ਨਹੀਂ ਕਰਦੇ, ਉਹਨਾਂ ਦੇ ਜਿਹੜੇ ਤੌਰ ਤਰੀਕੇ ਨੇ ਉਹਨਾਂ ਦੇ ਨਾਲ ਆਸਿਮ ਮੁਨੀਰ ਸਾਹਿਬ ਅਗਰੀ ਨਹੀਂ ਕਰਦੇ ਔਰ ਉਹਨਾਂ ਨੇ ਉਹਨਾਂ 'ਤੇ ਤਨਕੀਦ ਕੀਤੀ ਔਰ ਉਹ ਸਮਝਦੇ ਨੇ ਕਿ ਤਨਕੀਦ ਸਾਰੀ ਬੜੀ ਨਾਜਾਇਜ਼ ਸੀ। ਤੇ ਇਹ ਉੱਥੇ ਜਨਾਬ ਜ਼ਰਾ ਥੋੜ੍ਹਾ ਕੜਮਾਸ ਪਿਆ ਤੇ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਲੇਕਿਨ ਅਫਸੋਸ ਇਹਦੇ ਵਿੱਚ ਇਹ ਵੀ ਹੈ ਕਿ ਜ਼ਿਆਦਾਤਰ ਉੱਥੇ ਜਿਹੜੇ ਆਲਮ ਦੀਨ ਸਨ ਉਹ ਤੇ ਦਰਬਾਰੀ ਬਣੇ ਬੈਠੇ ਰਹੇ, ਉਹਨਾਂ ਤਾੜੀਆਂ ਹੀ ਮਾਰੀਆਂ ਤੇ ਉਹ ਬਸ ਖੁਸ਼ਾਮਦੀ ਗਏ ਹੋਏ ਸਨ, ਉਹਨਾਂ ਨੇ ਕੋਈ ਗੱਲਬਾਤ ਕੀਤੀ ਨਹੀਂ। ਇਹ ਜਿਹੜੇ ਇੱਕ ਅੱਧੇ ਦੋ ਨੇ ਕੀਤੀ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਛੱਡੀ। ਅਗਲੀ ਖਬਰ ਜੀ, ਪਿਛਲੇ ਦਿਨੋਂ ਇੱਕ ਬੜਾ ਰੌਲਾ ਬਣਿਆ ਰਿਹਾ ਪਾਕਿਸਤਾਨ ਦੇ ਵਿੱਚ। ਇੱਕ ਕੋਈ ਟੀਵੀ ਹੋਸਟ ਨੇ, ਨਿਦਾ ਸਾਹਿਬਾ, ਉਹਨਾਂ ਨੇ ਨਿਦਾ ਯਾਸਰ, ਉਹਨਾਂ ਨੇ ਆਖ ਦਿੱਤਾ ਕਿ ਡਿਲੀਵਰੀ ਬॉय ਜਿਹੜੇ ਨੇ ਇਹ ਜਾਣਬੁੱਝ ਕੇ ਚੇਂਜ ਨਾਲ ਨਹੀਂ ਲੈ ਕੇ ਆਉਂਦੇ। ਮਤਲਬ ਅਗਰ ਫੂਡ ਡਿਲੀਵਰੀ ਵਗੈਰਾ ਕੋਈ ਕਰਵਾਈ ਹੈ ਤੇ ਆਰਡਰ ਕੀਤਾ ਹੈ, ਤਾਂ ਅਗਰ ਫੋਰ ਐਗਜ਼ਾਮਪਲ ਮੈਂ ਮਿਸਾਲ ਦੇ ਰਿਹਾ ਤੁਹਾਨੂੰ ਕਿ ਅਗਰ ਉਹ ਤੁਹਾਡਾ ਆਰਡਰ ਬਣਿਆ 4200 ਰੁਪਈਆ, ਤੁਹਾਡੇ ਕੋਲ 5000 ਦਾ ਨੋਟ ਹੈ, ਤੇ ਉਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਉਹ ਚੇਂਜ ਨਾਲ ਨਹੀਂ ਲੈ ਕੇ ਆਉਂਦੇ ਤੇ ਉਹਨਾਂ ਦਾ ਦਿਲ ਹੁੰਦਾ ਵੀ ਹੁਣ ਪੂਰਾ 5000 ਦੇ ਦਿਓ ਤੇ 800 ਟਿਪ ਇਹਨਾਂ ਨੂੰ ਲੱਭ ਜਾਏ, ਤੇ ਉਹ ਜਾਣ ਕੇ ਇੰਜ ਕਰਦੇ ਨੇ। ਇਹ ਉਹਨਾਂ ਦੇ ਕਹਿਣ ਦਾ ਮਤਲਬ ਸੀ ਨਿਦਾ ਯਾਸਰ ਸਾਹਿਬਾ ਦਾ। ਔਰ ਉਹਨਾਂ ਨੇ ਆਖਿਆ ਵੀ ਮੈਂ ਤੇ ਫਿਰ ਇਸ ਤਰ੍ਹਾਂ ਕਰਦੀ ਹਾਂ ਕਿ ਮੈਂ ਤੇ ਅਗਰ ਉਹ ਕਹਿਣ ਨਾ ਕਿ ਚੇਂਜ ਨਹੀਂ ਹੈਗੀ ਤੇ ਮੈਂ ਫਿਰ ਇਸ ਤਰ੍ਹਾਂ ਕਰਦੀ ਕਿ ਮੈਂ ਉਹਨਾਂ ਨੂੰ ਉੱਥੇ ਡੱਕ ਲੈਣੀ ਹੈ ਤੇ ਮੈਂ ਨਹੀਂ, ਮੇਰਾ ਡਰਾਈਵਰ ਜਾਂਦਾ ਚੇਂਜ ਲੈ ਕੇ ਆਉਂਦਾ, ਆਪੇ ਇਹਨਾਂ ਦਾ ਜਿਸ ਵੇਲੇ ਟਾਈਮਸ ਆਇਆ ਹੋਵੇ ਤੇ ਫਿਰ ਆਪੇ ਬੰਦੇ ਦੇ ਪੁੱਤਰ ਬਣਨਗੇ, ਅੱਗੋਂ ਚੇਂਜ ਰੱਖਿਆ ਕਰਨਗੇ। ਇਹ ਜ਼ਾਹਿਰ ਹੈ ਇੱਕ ਹਿਸਾਬ ਨਾਲ ਇਨਸੈਂਸਿਟਿਵ ਕੌਮੈਂਟਸ ਵੀ ਨੇ, ਕਿਉਂਕਿ ਡਿਲੀਵਰੀ ਵਾਲੇ ਲੋਕ ਜਿਹੜੇ ਨੇ ਬੜੀ ਵਿਚਾਰੇ ਮਿਹਨਤ ਕਰਦੇ ਨੇ, ਪਿਸਾ ਹੋਇਆ ਤਬਕਾ। ਤੇ ਨਿਦਾ ਯਾਸਰ ਸਾਹਿਬਾ ਜਿਸ ਵੇਲੇ ਗੱਲ ਕਹਿ ਰਹੀਆਂ ਸਨ ਆਪਣੇ ਸ਼ੋਅ 'ਤੇ ਹੋਰ ਲੋਕ ਵੀ ਸਨ ਨਾਲ ਬੈਠੇ ਹੋਏ, ਤੇ ਉਹਨਾਂ ਨੇ ਵੀ ਹਾਂ ਛਾਂ ਮਿਲਾਈ ਤੇ ਉਹਦੇ ਉੱਤੇ ਕਾਫੀ ਲੰਮਾ ਚੌੜਾ ਰੌਲਾ ਬਣ ਗਿਆ ਪਾਕਿਸਤਾਨ ਦੇ ਟੀਵੀ ਦੇ ਉੱਤੇ। ਉਹ ਇੰਨਾ ਰੌਲਾ ਬਣ ਗਿਆ ਕਿ ਉਹਦੇ ਉੱਤੇ ਫਿਜ਼ਾ ਸਾਹਿਬਾ ਨੇ ਇੱਕ ਨਿਦਾ ਦੇ ਖਿਲਾਫ ਵੀਡੀਓ ਕਰ ਦਿੱਤੀ, ਜਿਹੜੀ ਨਿਦਾ ਸਾਹਿਬਾ ਦੇ ਸ਼ੌਹਰ ਵਿੱਚ ਛਾਲ ਮਾਰ ਕੇ ਆ ਗਏ, ਜਿਹਦੀ ਮੈਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਹੁਣ ਵੇਖਿਆ। ਲੇਕਿਨ ਉਹ ਟੌਪ ਟ੍ਰੈਂਡ ਚੱਲਦੀ ਰਹੀ ਹੈ ਸਾਰੀ ਗੱਲ। ਜਿਹੜੇ ਡਿਲੀਵਰੀ ਬॉयਜ਼ ਨੇ ਉਹਨਾਂ ਨੇ ਆਖਿਆ ਜੀ ਕਿ ਹੁਣ ਜਦੋਂ ਨਿਦਾ ਸਾਹਿਬਾ ਸਾਨੂੰ ਕੋ ਆਰਡਰ ਦੇਣਗੀਆਂ ਤਾਂ ਅਸੀਂ ਚੇਂਜ ਲੈ ਕੇ ਜਾਇਆ ਕਰਾਂਗੇ। ਉਹ ਵੀ ਅੱਗੋਂ ਮਜ਼ਾਕ ਉਡਾਉਂਦੇ ਰਹੇ। ਹੁਣ ਆਖਿਰਕਾਰ ਨਿਦਾ ਯਾਸਰ ਨੇ ਉਹਦੇ 'ਤੇ ਮਾफ़ੀ ਮੰਗੀ ਹੈ। ਇਹ ਮਾफ़ੀ ਮੰਗਣੀ ਵੀ ਚਾਹੀਦੀ ਸੀ, ਥੋੜ੍ਹੇ ਇਨਸੈਂਸਿਟਿਵ ਕੌਮੈਂਟ ਸਨ। ਲਫ਼ਜ਼ਾਂ ਦਾ ਚੁਣਾਵ ਜ਼ਾਹਿਰ ਹੈ ਬਿਹਤਰ ਨਹੀਂ ਸੀ। ਮਾੜੇ ਬੰਦੇ ਵਾਸਤੇ ਵੀ ਜਿਸ ਵੇਲੇ ਲਫ਼ਜ਼ ਤੁਸੀਂ ਚੁਣਦੇ ਹੋ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਖਿਆਲ ਕਰਕੇ ਚੁਣਿਆ ਕਰੋ। ਲੇਕਿਨ ਇਹ ਸਾਡੇ ਹਾਂ ਅਸ਼ਰਾਫੀਆ ਦਾ ਤਰੀਕਾ ਵਾਰਦਾਤ ਹੈ। ਲੇਕਿਨ ਚਲੋ ਅੱਛੀ ਗੱਲ ਹੈ ਕਿ ਉਹਨਾਂ ਨੇ ਮਾफ़ੀ ਮੰਗੀ। ਅੱਛਾ ਜੀ, ਕੱਲ੍ਹ ਤੁਹਾਡੇ ਸਾਹਮਣੇ ਅਸੀਂ ਖਬਰ ਰੱਖੀ ਸੀ ਤੇ ਉਹ ਕੌਮੈਂਟ ਸੈਕਸ਼ਨ 'ਚ ਅਸੀਂ ਪੜ੍ਹਿਆ, ਕਈ ਲੋਕਾਂ ਨੇ ਆਖਿਆ ਵੀ ਗਿੱਲ ਸਾਹਿਬ ਤੁਸੀਂ ਵੀਡੀਓ ਨਹੀਂ ਵਿਖਾਈ, ਇਹ ਕਿਵੇਂ ਹੋ ਸਕਦਾ ਵੀ ਦੁੱਲੇ ਰੋਂਦੇ ਫਿਰਨ ਤੇ ਇਹ ਜਿਹੜੀਆਂ ਸਾਰੀਆਂ ਤੁਸੀਂ ਗੱਲਾਂ ਸਾਨੂੰ ਦੱਸੀਆਂ ਨੇ ਇਹ ਵਿਆਹਾਂ 'ਤੇ ਹੋਣ ਨਹੀਂ ਰਹੀਆਂ। ਵੀਰ ਮੇਰਿਓ, ਮੈਂ ਤੁਹਾਨੂੰ ਕੀ ਦੱਸਾਂ ਜੋ ਕੁਝ ਹੋਣ ਡਿਆ, ਜੋ ਕੁਝ ਵੀਡੀਓ 'ਤੇ ਆਉਂਦਾ, ਕਈ ਕੁਝ ਤਾਂ ਮੈਂ ਤੁਹਾਨੂੰ ਵਿਖਾ ਹੀ ਨਹੀਂ ਸਕਦਾ ਜੋ ਕੁਝ ਹੋਣ ਡਿਆ। ਹੁਣ ਤਾਂ ਬਸ ਇੰਝ ਹੀ ਹੈ ਵੀ ਜਿਹੜੀਆਂ ਵਿਆਹ ਤੋਂ ਅਗਲੀਆਂ ਗੱਲਾਂ ਨੇ ਉਹ ਵੀ ਵਿਆਹ ਵਾਲੇ ਦਿਨ ਹੀ ਸਾਰੀਆਂ ਕਰਨਾ ਚਾਹੁੰਦੇ ਨੇ ਲੋਕੀ, ਤੇ ਉਹਨਾਂ ਦੀ ਫਿਲਮ ਵੀ ਬਣਾਉਣਾ ਚਾਹੁੰਦੇ ਨੇ। ਬਸ ਇੰਨੀ ਮੈਂ ਗੱਲ ਕਹਿ ਸਕਦਾ। ਤੇ ਨਾ ਕੋਈ ਹਿਆਰ ਰਹਿਣ ਦੇਣ ਨੂੰ ਤਿਆਰ ਨੇ ਤੇ ਨਾ ਕੋਈ ਆਪਣੇ ਕਲਚਰ ਨੂੰ। ਹਰ ਤਰੀਕੇ ਨਾਲ ਜਿਹੜਾ ਉਹ ਬਸ ਉਹ ਰੀਲਾਂ ਬਣਾਉਣੀਆਂ ਨੇ, ਉਹ ਜਿਹੜੇ ਰੀਲਸ ਬਣਾਉਂਦੇ ਨੇ ਉਹ ਇੰਸਟਾ 'ਤੇ ਪਾਉਣੀ ਹੈ, ਲੋਕਾਂ ਨੂੰ ਵਿਖਾਉਣੀ ਹੈ, ਉਸ ਚੱਕਰ ਦੇ ਵਿੱਚ ਕੁਛ ਮੁਨਫਰਿਦ ਕਰਨਾ ਹੈ।
ਕੋਈ ਕੁਰਾਨੀ ਆਯਾਤ ਦੇ ਵਿੱਚੋਂ ਦੀ ਬਾਹਰ ਨਿਕਲ ਰਿਹਾ ਬਾਹਰ। ਮੈਂ ਕੋਈ ਤੋਹੀਨ ਦੀ ਗੱਲ ਨਹੀਂ ਕਰ ਰਿਹਾ ਮਜ਼ਹਬੀ, ਉਹ ਤਾਂ ਉਲਮਾ ਕਰਾਮ ਦਾ ਕੰਮ ਹੈ, ਮੇਰਾ ਕੰਮ ਕੋਈ ਨਹੀਂ। ਲੇਕਿਨ ਮੇਰਾ ਮਤਲਬ ਹੈ ਕਿ ਕੋਈ ਕੁਰਾਨੀ ਆਯਾਤ ਦੇ ਡਿਸਪਲੇ ਕਰਕੇ ਤੇ ਉਹਦੇ ਵਿੱਚੋਂ ਦੀ ਦੁਲਹਨ ਦੀ ਐਂਟਰੀ ਹੋ ਰਹੀ ਹੈ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਅੱਛਾ, ਸਾਰੇ ਕੰਮ ਅਸੀਂ ਕਰਨੇ ਹੁੰਦੇ ਨੇ, ਨੱਚਣਾ ਗਾਉਣਾ ਟੱਪਣਾ ਸਾਰਾ ਕੁਝ ਕਰਨਾ, ਜਿਹਦੇ ਮੈਂ ਕੋਈ ਇਹ ਨਹੀਂ ਮੈਂ ਆਂਦਾ ਵੀ ਨਹੀਂ ਕਰਨਾ ਚਾਹੀਦਾ। ਸਾਡਾ ਕਲਚਰ ਹੈ, ਹੱਸਣਾ ਖੇਡਣਾ ਚਾਹੀਦਾ, ਨੱਚਣਾ ਚਾਹੀਦਾ, ਵਿਆਹਾਂ ਦੇ ਉੱਤੇ ਖੁਸ਼ੀ ਹੋਣੀ ਚਾਹੀਦੀ ਹੈ। ਲੇਕਿਨ ਨਾਲ ਨਾਲ ਮਜ਼ਹਬੀ ਤੜਕਾ ਵੀ ਲਾਉਣਾ ਹੁੰਦਾ ਬੜਾ ਜ਼ਰੂਰੀ। ਤੇ ਕੁਰਾਨ ਕਰੀਮ ਸਿਰ ਦੇ ਉੱਤੇ ਰੱਖ ਕੇ ਤੇ ਥੱਲਿਓਂ ਦੀ ਦੁਲਹਨ ਨੂੰ ਉਹਦੇ ਤੋਂ ਵੀ ਗੁਜ਼ਾਰਨਾ ਹੈ, ਹੋਰ ਵੀ ਕਈ ਕੰਮ ਕਰਨੇ ਨੇ। ਲੇਕਿਨ ਇਹ ਜ਼ਰਾ ਇੱਕ ਦੋ ਵੀਡੀਓਜ਼ ਵੇਖੋ ਜਿਹੜਾ ਤੁਹਾਨੂੰ ਪਤਾ ਲੱਗੇ ਵੀ ਨਵੇਂ ਟ੍ਰੈਂਡ ਕੀ ਨੇ। ਇਹ ਤੇ ਇੱਕ ਪਤਾ ਨਹੀਂ, ਸ਼ਾਇਦ ਮੈਂ ਓਲਡ ਸਕੂਲ ਹੈ ਜਾਂ ਮੈਨੂੰ ਪਤਾ ਨਹੀਂ, ਮੈਨੂੰ ਦੱਸਣਾ ਜ਼ਰੂਰ ਕਮੈਂਟਸ 'ਚ। ਸ਼ਾਇਦ ਮੈਨੂੰ ਨਹੀਂ ਪਤਾ, ਕਲਚਰ ਬਦਲ ਗਿਆ ਹੈ ਜਾਂ ਮੇਰੇ ਖਿਆਲ ਨਾਲ ਹੋ ਸਕਦਾ ਮੇਰੀ ਅੰਡਰਸਟੈਂਡਿੰਗ ਕਲਚਰ ਦੇ ਬਾਰੇ ਗਲਤ ਹੋਵੇ। ਅਸੀਂ ਤੇ ਜਦੋਂ ਵੱਡੇ ਹੋ ਰਹੇ ਸਾਂ ਜਾਂ ਅੱਜ ਵੀ ਸਾਡੀ ਜਿਹੜੀ ਅੰਡਰਸਟੈਂਡਿੰਗ ਉਹ ਹੈ ਕਿ ਜਿਹੜੇ ਸ਼ੁਰਫਾ ਨੇ, ਸ਼ੁਰਫਾ ਮੈਂ ਸ਼ਰੀਫ ਖਾਨਦਾਨ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਆਮ ਲੋਕ ਨੇ, ਇੱਕ ਤੇ ਉਹ ਲੋਕ ਜਿਹੜੇ ਮਾਜ਼ਰਤ ਦੇ ਨਾਲ ਜਾ ਕੇ ਮੁਜਰਾ ਦੇਖਦੇ ਸਨ ਤੇ ਉਹ ਉੱਥੇ ਮੁਜਰੇ 'ਚ ਪੈਸੇ ਸੁੱਟਦੇ ਸਨ ਤਵਾਇਫਾਂ 'ਤੇ। ਤੇ ਫਿਰ ਉੱਥੋਂ ਕਲਚਰ ਵੱਧਦਾ ਇਸ ਪਾਸੇ ਨੂੰ ਆਇਆ ਕਿ ਜ਼ਾਹਿਰ ਹੈ ਜਿਹੜੇ ਅਲੀਟ ਸੀ, ਜਿਹੜੇ ਉਮਰਾ ਸਨ, ਉਹ ਤੇ ਜਾ ਕੇ ਮੁਜਰਾ ਸੁਣਦੇ ਸਨ। ਮਾੜੇ ਬੰਦੇ ਤੇ ਮੁਜਰਾ ਨਹੀਂ ਸੀ ਸੁਣ ਸਕਦੇ। ਉਹਨਾਂ ਵਾਸਤੇ ਗਲੀ ਥਾਂ ਤੇ ਖਵਾਜਾ ਸਰਾ ਨੱਚਦੇ ਸਨ, ਮੁਜਰਾ ਕਰਦੇ ਸਨ, ਉਹਨੂੰ ਮੁਜਰਾ ਆਖਣਾ ਜਾਂ ਨੱਚਣਾ ਆਖਣਾ। ਤੇ ਉਹ ਫਿਰ ਕੀ ਕਰਦੇ ਸਨ ਕਿ ਉਹ ਉੱਥੇ ਖਵਾਜਾ ਸਰਾਵਾਂ ਦੇ ਉੱਤੇ ਪੈਸੇ ਸੁੱਟਦੇ ਸਨ। ਇਹ ਹੀ ਅਸੀਂ ਵੇਖਿਆ ਜੋ ਕੁਝ ਆਪਣੇ ਕਲਚਰ ਦੇ ਵਿੱਚ ਕਿ ਜਾਂ ਲੋਕੀ ਮੁਜਰਿਆਂ ਤੇ ਪੈਸੇ ਸੁੱਟਦੇ ਸਨ ਤਵਾਇਫਾਂ ਦੇ ਉੱਤੇ ਤੇ ਜਾਂ ਖਵਾਜਾ ਸਰਾਵਾਂ 'ਤੇ। ਇਹ ਜਿਹੜੀਆਂ ਵੀਡੀਓਜ਼ ਮੈਂ ਤੁਹਾਨੂੰ ਵਿਖਾਣੀਆਂ ਨੇ, ਇਹ ਪਹਿਲੀ ਗੱਲ ਤੇ ਜ਼ਿਹਨ 'ਚ ਰੱਖੋ ਵੀ ਇਹ ਕਿਸੇ ਦੀਆਂ ਜ਼ਾਤੀ ਵੀਡੀਓ, ਪ੍ਰਾਈਵੇਟ ਵੀਡੀਓਜ਼ ਮੈਂ ਨਹੀਂ ਵਿਖਾ ਰਿਹਾ। ਅਗਰ ਤੁਸੀਂ ਜ਼ਿਹਨ ਦੇ ਵਿੱਚ ਇਹ ਰੱਖੋ, ਔਰ ਮੈਂ ਉਸ ਦੇ ਬਾਵਜੂਦ ਆਪਣੇ ਜਿਹੜਾ ਐਡੀਟਰ ਹੈ ਉਹਨੂੰ ਇਹ ਕਿਹਾ ਹੈ ਕਿ ਇਹਨਾਂ ਦੇ ਜਿਹੜੇ ਚਿਹਰੇ ਨੇ ਉਹ ਥੋੜ੍ਹੇ ਜਿਹੇ ਬਲਰ ਕਰ ਦਿਓ, ਦੁਲਹੇ ਦੇ ਦੁਲਹਨ ਦੇ, ਤਾਂ ਕਿ ਪਤਾ ਨਾ ਲੱਗੇ ਕਿ ਕਿਹਦੀ ਵੀਡੀਓ ਹੈ। ਲੇਕਿਨ ਇਹ ਜਿਹੜੀਆਂ ਵੀਡੀਓਜ਼ ਨੇ ਇਹ ਪਬਲਿਕ ਉਹਨਾਂ ਨੇ ਆਪ ਕੀਤੀਆਂ ਹੋਈਆਂ ਨੇ, ਮਤਲਬ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਇਹ ਵੀਡੀਓਜ਼ ਉਹਨਾਂ ਨੇ ਆਪ ਪਾਈਆਂ ਨੇ। ਮਤਲਬ ਇਹ ਆਲਰੇਡੀ, ਅਸੀਂ ਸਿਰਫ ਉੱਥੋਂ ਚੁੱਕ ਕੇ ਤੁਹਾਨੂੰ ਵਿਖਾ ਰਹੇ, ਆਲਰੇਡੀ ਇੰਸਟਾਗ੍ਰਾਮ ਤੇ ਇਹਨਾਂ ਦੇ ਉੱਤੇ ਕਿਸੇ ਤੇ ਕੋਈ ਮਿਲੀਅਨ ਵਿਊ ਹੈ, ਕਿਸੇ ਤੇ ਕੋਈ ਅੱਧਾ ਮਿਲੀਅਨ ਵਿਊ ਹੈ, ਮਤਲਬ ਇਹ ਆਲਰੇਡੀ ਮਿਲੀਅਨਸ ਲੋਕ ਇਹਨਾਂ ਨੂੰ ਦੇਖ ਚੁੱਕੇ ਨੇ। ਇਹ ਉਹਨਾਂ ਆਪਣੀ ਮਰਜ਼ੀ ਨਾਲ ਬਾਹਰ ਬਾਜ਼ਾਰ 'ਚ ਚੌਕ 'ਚ ਰੱਖੀਆਂ ਨੇ। ਅਸੀਂ ਸਿਰਫ ਤੁਹਾਨੂੰ ਉੱਥੋਂ ਚੁੱਕ ਕੇ ਵਿਖਾਉਣ ਦੇ, ਤੇ ਇਹ ਨਹੀਂ ਸੋਚਣਾ ਕਿ ਇਹ ਵੀਡੀਓਜ਼ ਅਸੀਂ ਕਿਸੇ ਦੀ ਪ੍ਰਾਈਵੇਟ ਕੋਈ ਫੈਮਿਲੀ ਲਾਈਫ ਹੈ ਤੇ ਉਹ ਤੁਹਾਨੂੰ ਵਿਖਾਉਣ ਦੇ। ਇਹ ਆਲਰੇਡੀ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਦੇ ਕੋਈ ਜ਼ਾਤੀ ਪ੍ਰਾਈਵੇਟ ਅਕਾਊਂਟਸ ਦੇ ਉੱਤੇ ਨਹੀਂ, ਪਬਲਿਕ ਅਕਾਊਂਟਸ ਦੇ ਉੱਤੇ ਇਹ ਵਾਇਰਲ ਹੋਈਆਂ ਨੇ ਆਲਰੇਡੀ ਵੀਡੀਓਜ਼। ਇਹ ਹੁਣ ਪਹਿਲੀ ਵੀਡੀਓ ਵੇਖੋ। ਇਹ ਤੇ ਜਵਾਨ ਜਿਹੜਾ ਉਹ ਪੈਸੇ ਦੁਲਹਨ ਦੇ ਮੱਥੇ ਨਾਲ ਲਾਉਂਦਾ ਤੇ ਫਿਰ ਇੰਜ ਸੁੱਟਦਾ ਜਿਸ ਤਰ੍ਹਾਂ ਕੋਈ, ਮੇਰਾ ਮਤਲਬ ਮੈਂ ਤੇ ਕਹਿ ਨਹੀਂ ਸਕਦਾ, ਸਾਡੀ ਬੱਚੀ ਹੈ ਵੀ ਜਿਹਦੀ ਸ਼ਾਦੀ ਹੈ, ਲੇਕਿਨ ਮੈਂ ਦੱਸਿਆ ਵੀ ਅਸੀਂ ਤੇ ਹਮੇਸ਼ਾ ਪੈਸੇ ਸੁੱਟਣ ਦੇ ਕੰਮ ਨੂੰ ਇਹੀ ਸਮਝਦੇ ਰਹੇ। ਹੋ ਸਕਦਾ ਮੈਂ ਗਲਤ ਹੋਵਾਂ, ਪਲੀਜ਼ ਕਰੈਕਟ ਮੀ ਇਫ ਆਮ ਰੋਂਗ। ਇਹ ਮੈਨੂੰ ਪਤਾ ਹੈ ਬਿਲਕੁਲ ਕਿ ਸਿਰ ਤੋਂ ਵਾਰ ਕੇ ਸਦਕਾ ਦੇਈਦਾ, ਲੇਕਿਨ ਉਹ ਸੁੱਟੀ ਦੇ ਤੇ ਨਹੀਂ ਨਾ। ਤੇ ਕਿਸੇ ਗਰੀਬ ਨੂੰ ਸਿਰ ਤੋਂ ਵਾਰ ਕੇ ਤੇ ਕਿਸੇ ਗਰੀਬ ਨੂੰ ਇੱਜ਼ਤ ਇਹਤਰਾਮ ਦੇ ਨਾਲ ਉਹ ਪੈਸੇ ਦੇ ਦਈਦੇ ਨੇ। ਲੇਕਿਨ ਇਹ ਸੁੱਟਣ ਵਾਲਾ ਕੰਮ ਤੇ ਤਵਾਇਫਾਂ ਦੇ ਉੱਤੇ ਸੀ ਤੇ ਜਾਂ ਖਵਾਜਾ ਸਰਾਵਾਂ ਦੇ ਉੱਤੇ ਸੀ। ਇਹ ਅਸੀਂ ਨਵਾਂ ਕੰਮ ਹੁਣ ਵੇਖ ਲਿਆ। ਇਹ ਹੁਣ ਦੁਲਹਨ ਦੇ, ਔਰ ਦੁਲਹਨ ਦਾ ਵਾਲਦ ਵੀ ਨਾਲ ਖਲੋਤਾ, ਉਹ ਵੀ ਜੁੱਤੀ ਨਹੀਂ ਲਾਉਣ ਡਿਆ। ਉਹਨੂੰ ਵੀ ਚਾਹੀਦੀ ਹੈ ਵੀ ਜੁੱਤੀ ਲਾਵੇ ਤੇ ਸਿਰ ਦੇ ਵਿੱਚ ਛੱਡੇ ਦੋ। ਵੀ ਮੈਂ ਕੀ ਆਖਾਂ ਵੀ ਬੁਰੇ ਦੇ ਤੁੱਕਾ ਹੁੰਦਾ ਜਿਹੜਾ ਛੱਲੀ ਦੇ ਵਿੱਚੋਂ ਨਿਕਲਦਾ, ਹੁਣ ਕੋਈ ਹੋਰ ਨਾ ਸ਼ਾਇਦ ਸਮਝ ਲੈਣਾ। ਤੇ ਉਹ ਆਖੇ ਕਿ ਯਾਰ ਤੂੰ ਮੇਰੀ ਧੀ ਦੇ ਨਾਲ ਕੀ ਕਰਨ ਡਿਆ, ਕਿਸ ਤਰ੍ਹਾਂ ਤੂੰ ਪੈਸੇ ਸੁੱਟਣ ਡਿਆ, ਕੀ ਆਬਜੈਕਟੀਫਿਕੇਸ਼ਨ ਜਾਂ ਇਹਨੂੰ ਕੀ ਆਖਣਾ ਤੁਸੀਂ, ਮੈਨੂੰ ਤੇ ਨਹੀਂ ਸਮਝ ਆਉਣ ਡਈ ਵੀ ਕੀ ਕਰਨ ਡਏ ਨੇ। ਇਹ ਔਰਤ ਦਾ ਇਹਤਰਾਮ ਹੈ ਕਿ ਉਹਦੇ ਉੱਤੋਂ ਦੀ ਇੰਝ ਪੈਸੇ ਸੁੱਟਣ ਡਏ ਨੇ। ਮਤਲਬ ਇਹਦੇ ਵਿੱਚ ਮੇਰੀ ਸਮਝ ਤੋਂ ਬਾਹਰ ਹੈ ਵੀ ਇਹਦੇ 'ਚ ਕਿਹੜਾ ਮਤਲਬ ਔਰਤ ਨੂੰ ਇਹਤਰਾਮ ਦੇਣ ਦਾ ਤੁਸੀਂ ਕੋਈ ਤਰੀਕਾ ਤੁਸੀਂ ਲੱਭਿਆ ਇਹਦੇ ਵਿੱਚ। ਫਿਰ ਉਹਨਾਂ ਪੈਸਿਆਂ ਦੇ ਉੱਤੇ ਜ਼ਾਹਿਰ ਹੈ ਕੋਈ ਨਾ ਕੋਈ ਨਾਮ ਹੀ ਲਿਖਿਆ ਹੁੰਦਾ ਰੱਬ ਦਾ, ਮਤਲਬ ਕਿ ਗਵਰਨਰ ਸਟੇਟ ਬੈਂਕ ਜਿਹਨੇ ਵੀ ਸਾਈਨ ਕੀਤੇ ਹੁੰਦੇ ਨੇ ਉਹਦਾ ਨਾਮ ਹੁੰਦਾ ਹੈ, ਪਾਕਿਸਤਾਨ ਲਿਖਿਆ ਹੁੰਦਾ ਹੈ, ਉਹਦੇ ਉੱਤੋਂ ਦੀ ਫਿਰ ਪੈਰ ਰੱਖ ਕੇ ਲੰਘ ਵੀ ਰਹੇ ਨੇ। ਉਹ ਵੀ ਜ਼ਾਹਿਰ ਹੈ ਵੈਸੇ ਵੀ ਪੈਸੇ ਦੀ ਤੋਹੀਨ ਕਰ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਉਸ ਖਾਤੂਨ ਦੀ ਜਿਹਦਾ ਵਿਆਹ, ਉਹਦੀ ਤੋਹੀਨ ਕਰ ਰਹੇ ਨੇ, ਉਹਦੇ ਉੱਤੋਂ ਦੀ ਪੈਸੇ ਸੁੱਟਣ ਡਏ ਨੇ। ਮਾਂ ਪਿਓ, ਸੱਸ ਸਹੁਰਾ, ਸਾਰੇ ਰਿਸ਼ਤੇਦਾਰ ਸਾਰੇ ਵੇਖਣ ਡਏ ਨੇ, ਕੋਈ ਡੱਕਣ ਨਹੀਂ ਰਿਹਾ। ਇਹ ਨਵਾਂ ਛਛੋਰਾਪਨ ਆਇਆ। ਔਰ ਇਹ ਕੋਈ ਇੱਕ ਵਿਆਹ ਨਹੀਂ ਹੈ, ਤੁਹਾਨੂੰ ਅਸੀਂ ਵੀਡੀਓਜ਼ ਕੋਸ਼ਿਸ਼ ਕਰੇਗਾ ਸਾਡਾ ਐਡੀਟਰ ਕਿ ਇੱਕ ਤੋਂ ਜ਼ਿਆਦਾ ਅਗਰ ਵਿਖਾ ਸਕੇ। ਇਹ ਬੇਸ਼ੁਮਾਰ ਵੀਡੀਓਜ਼ ਪਈਆਂ ਨੇ, ਇੰਸਟਾਗ੍ਰਾਮ ਤੇ ਜਾਓ, ਕਿਤੇ ਵੀ ਜਾਓ, ਲੱਭੋ, ਤੁਹਾਨੂੰ ਸਾਹਮਣੇ ਨਜ਼ਰ ਆ ਜਾਣਗੀਆਂ ਜਿਹੜਾ ਇਹ ਨਵਾਂ ਕੰਮ ਸ਼ੁਰੂ ਹੋਇਆ। ਇਹ ਹੁਣ ਵੇਖੋ ਵੀਡੀਓ ਜਿਹੜੀ ਕੱਲ੍ਹ ਅਸੀਂ ਗੱਲ ਕੀਤੀ ਸੀ, ਔਰ ਕਈ ਬੰਦੇ ਇਹ ਜਨਾਬ ਹੁਣ ਦੁਲਾ ਭਾਈ ਜਿਹੜੇ ਨੇ ਉਹ ਰੋ ਰਹੇ ਨੇ। ਇਹ ਵੀ ਦੁਬਾਰਾ ਸਮਝਣਾ ਕਿ ਕਿਸੇ ਦੀ ਪ੍ਰਾਈਵੇਟ ਵੀਡੀਓ ਨਹੀਂ ਅਸੀਂ ਲਈ, ਇਹ ਆਲਰੇਡੀ ਮਿਲੀਅਨਸ ਆਫ ਵਿਊਜ਼ ਇਹਨਾਂ ਤੇ ਹੋ ਚੁੱਕੇ ਨੇ। ਇਹ ਪ੍ਰਾਈਵੇਟ ਸਪੇਸ, ਆਪਣਾ ਪਬਲਿਕ ਸਪੇਸ ਦੇ ਵਿੱਚ ਪਈਆਂ ਨੇ ਵੀਡੀਓਜ਼, ਅਸੀਂ ਉੱਥੋਂ ਹੀ ਲੈ ਕੇ ਤੁਹਾਨੂੰ ਵਿਖਾ ਰਹੇ। ਇਹ ਕਿਸੇ ਦੀ ਪ੍ਰਾਈਵੇਟ ਵੀਡੀਓਜ਼ ਅਸੀਂ ਸਾਹਮਣੇ ਨਹੀਂ ਰੱਖ ਰਹੇ। ਹੁਣ ਮੈਨੂੰ ਇਹ ਦੱਸੋ ਤੁਸੀਂ
ਕਿ ਇਹ ਜਿਹੜੀਆਂ ਨਵੀਆਂ ਸੂਰਤ ਹਾਲ ਜਿਹੜੀਆਂ ਮੈਂ ਤੁਹਾਨੂੰ ਕੱਲ੍ਹ ਦੱਸਿਆ ਵੀ ਬੁੱਢੀ ਦੇ ਬੇਗਮ ਦੀ ਦੁਪੱਟੇ 'ਤੇ ਨਮਾਜ਼ਾਂ ਪੜ੍ਹਨੀਆਂ, ਉਹੀ ਦੁਪੱਟਾ ਜਿਹੜਾ ਕੰਮ ਵਾਲਾ ਦੁਪੱਟਾ ਹੈ ਜਿਹੜਾ ਉਹਨੇ, ਇਹ ਖੇਖਣ ਤੇ ਤੁਸੀਂ ਕਰ ਸਕਦੇ ਹੋ। ਖੇਖਣ ਮੀਨ ਹੈ ਜਿਹੜੀ ਐਕਟਿੰਗ ਹੈ ਸਾਰੀ, 3 ਮਹੀਨਿਆਂ ਬਾਅਦ ਤੁਸੀਂ ਮਾਰਦੇ ਇੱਕ ਦੂਜੇ ਨੂੰ ਛਿੱਤਰ। ਮਤਲਬ ਕਿ 21,000 ਤਲਾਕਾਂ ਜਿਹੜੀਆਂ ਨੇ ਉਹ ਸਿਰਫ ਲਾਹੌਰ 'ਚ ਹੋ ਗਈਆਂ ਨੇ ਪਿਛਲੇ ਚੰਦ ਮਹੀਨੇ 'ਚ, ਤੇ 1,57,000 ਪੂਰੇ ਪੰਜਾਬ 'ਚ ਹੋ ਗਈਆਂ ਨੇ। ਇਹ ਜੋ ਸੂਰਤ ਹਾਲ ਤੁਹਾਨੂੰ ਨਜ਼ਰ ਆ ਰਹੀ ਹੈ, ਮਤਲਬ ਐਡਾ ਪਿਆਰ ਤੁਸੀਂ ਕਿਤੇ ਆਪਣੀਆਂ ਮਾਵਾਂ ਨਾਲ ਹੀ ਕੀਤਾ ਹੁੰਦਾ ਤੇ ਮੇਰਾ ਮਤਲਬ ਹੈ ਕਿ ਫਿਰ ਤੁਸੀਂ ਬੇਗਮ ਦਾ ਵੀ ਇਹਤਰਾਮ ਬਹੁਤਾ ਕਰ ਲੈਂਦੇ, ਜਿਸ ਪਾਸੇ ਨੂੰ ਤੁਰ ਪਈ ਹੈ ਪੂਰੀ ਜਨਰੇਸ਼ਨ ਸਾਡੀ। ਲੇਕਿਨ ਉਹਨਾਂ ਜੋ ਫਿਲਮ 'ਚ ਵੇਖਿਆ ਹੈ ਕਿ ਫਲਾਨੀ ਫਿਲਮ ਦੇ ਵਿੱਚ ਦੁਲਹਾ ਦੁਲਹਨ ਦਾ ਵਿਆਹ ਇੰਜ ਹੋਇਆ ਸੀ, ਉਹ ਹੁਣ ਆਪਣੇ ਮਾਂ ਪਿਓ ਨੂੰ ਚਾਹੁੰਦੇ ਨੇ ਵੀ ਸਾਡੇ ਨਾਲ ਵੀ ਉਂਝ ਹੀ ਕਰੋ ਤੇ ਤੁਸੀਂ ਵੀ ਉਹੀ ਕੰਮ ਕਰੋ, ਵਿਦਆਊਟ ਅੰਡਰਸਟੈਂਡਿੰਗ ਕਲਚਰਲ ਲਿਮਿਟੇਸ਼ਨਸ ਕਿ ਉਹ ਜਿੱਥੇ ਉਹ ਚੀਜ਼ ਹੋ ਰਹੀ ਹੈ। ਮਸਲਨ ਜਿਸ ਤਰ੍ਹਾਂ ਹੁਣ ਵੈਸਟਰਨ ਕਲਚਰ ਦੇ ਵਿੱਚ ਅਗਰ ਇੱਕ ਖਾਤੂਨ ਦੀ ਤਲਾਕ ਹੋ ਜਾਂਦੀ ਹੈ ਔਰ ਉਹਦੇ ਬੱਚੇ ਨੇ, ਬੱਚੇ ਉਹਦੇ ਭਾਵੇਂ ਜਵਾਨ ਵੀ ਨੇ, ਤੇ ਉਹ ਕਿਸੇ ਨਵੇਂ ਬੰਦੇ ਜਿਹਦੇ ਨਾਲ ਉਹ ਵਿਆਹ ਕਰਨ ਜਾਂਦੀ ਹੈ, ਕਰਨਾ ਚਾਹੁੰਦੀ ਹੈ, ਤੇ ਉਹ ਵਿਆਹ ਤੋਂ ਪਹਿਲਾਂ ਉਹਨੂੰ ਉਹ ਮਿਲਦੀ ਹੈ ਜਿਹਨੂੰ ਡੇਟ ਕਰਨਾ ਆਉਂਦੇ ਨੇ, ਉਹ ਵੀ ਆਉਂਦਾ ਹੈ, ਉਹ ਵੀ ਜਾਂਦੀ ਹੈ। ਉਹ ਬੱਚਿਆਂ ਨੂੰ ਤਾਂ ਉੱਥੇ ਕੋਈ ਇਤਰਾਜ਼ ਨਹੀਂ ਹੁੰਦਾ ਇਸ ਗੱਲ ਦੇ ਉੱਤੇ ਕਿ ਤੁਸੀਂ ਇਹ ਜਿਹੜੇ ਬੱਚੇ ਇਸ ਤਰ੍ਹਾਂ ਦੇ ਵਿਆਹ ਕਰਵਾਉਣਾ ਚਾਹੁੰਦੇ ਨੇ ਉਸ ਤਰ੍ਹਾਂ ਦੇ ਵੈਸਟਰਨ, ਤੁਸੀਂ ਵੀ ਆਪਣੀਆਂ ਮਾਵਾਂ ਨੂੰ ਇਹੋ ਜਿਹੀ ਆਜ਼ਾਦੀ ਦਿਓਗੇ ਜਾਂ ਆਪਣੇ ਪਿਓਆਂ ਨੂੰ ਇਹੋ ਜਿਹੀ ਆਜ਼ਾਦੀ ਦਿਓਗੇ? ਜਵਾਬ ਹੈ ਨਹੀਂ। ਜਾਂ ਭੈਣਾਂ ਨੂੰ ਇਹੋ ਜਿਹੀ ਆਜ਼ਾਦੀ ਦਿਓਗੇ? ਜਵਾਬ ਹੈ ਨਹੀਂ। ਤੇ ਫਿਰ ਇੰਜ ਤਾਂ ਨਹੀਂ ਹੋ ਸਕਦਾ ਕਿ ਉਹਨਾਂ ਦਾ ਅੱਧਾ ਕਲਚਰ ਅਪਣਾਓ ਤੇ ਅੱਧਾ ਕਲਚਰ ਜਿਹੜਾ ਮਿੱਠਾ ਮਿੱਠਾ, ਹੱਪ ਹੱਪ, ਕੜਵਾ ਕੜਵਾ, ਥੂ ਥੂ, ਇਹ ਤਾਂ ਫਿਰ ਥੋਕ ਦੇ ਵਿੱਚ ਇਕੱਠੇ ਹੀ ਸੌਦੇ ਕਰਨੇ ਪੈਂਦੇ ਨੇ। ਕਲਚਰ ਆਉਣਾ ਤੇ ਸਾਰਾ ਹੀ ਆਉਣਾ ਉਹਨਾਂ ਦਾ ਨਾਲ। ਤੇ ਇਹ ਜਿਹੜਾ ਵਿਗਾੜ ਇਹ ਪੈ ਰਿਹਾ ਹੈ, ਔਰ ਇਹ ਜਿਹੜੇ ਹੁੰਦੇ ਨਾ ਸ਼ਾਦੀ ਵਿਆਹ ਜ਼ਿਹਨ 'ਚ ਰੱਖਣਾ, ਫਿਲਮ, ਟੀਵੀ, ਡਰਾਮਾ, ਸ਼ਾਦੀ, ਮੌਤ, ਇਹ ਸਾਰੇ ਸਾਡੇ ਕਲਚਰ ਦੇ ਮੇਜਰ ਡਿਸਪਲੇ ਹੁੰਦੇ ਨੇ। ਜੋ ਕੁਝ ਇੱਥੇ ਹੁੰਦਾ ਉੱਥੋਂ ਹੀ ਕਲਚਰ ਦੇ ਵਿੱਚ ਸਾਰੀ ਪੈਨੀਟ੍ਰੇਸ਼ਨ ਹੁੰਦੀ ਹੈ। ਬੱਚੇ ਜੋ ਕੁਝ ਵਿਆਹਾਂ ਦੇ ਉੱਤੇ ਹੁੰਦਾ ਦੇਖ ਰਹੇ ਨੇ, ਉਹਨਾਂ ਨੂੰ ਹੁਣ ਨਾਰਮਲ ਲੱਗ ਰਿਹਾ, ਜਿਵੇਂ ਸਾਨੂੰ ਇਹ ਅਬਨੋਰਮਲ ਲੱਗ ਰਿਹਾ ਔਰਤਾਂ ਦੇ ਉੱਤੋਂ ਪੈਸਾ ਸੁੱਟਣਾ। ਸਾਨੂੰ ਇਹ ਬੜਾ ਮਾਯੂਬ ਲੱਗ ਰਿਹਾ ਕਿ ਇਹਨਾਂ ਔਰਤਾਂ ਨੂੰ ਇਨਸਲਟ ਕੀਤਾ ਜਾ ਰਿਹਾ ਹੈ। ਇਹਨਾਂ ਦੀ ਤਾਂ ਯਕੀਨ ਕਰੋ, ਮੈਂ ਤੁਹਾਨੂੰ ਸੱਚੀ ਦੱਸਣਾ ਕਿ ਅਗਰ ਕਦੀ ਕਿਸੇ ਫਿਲਮ ਦੇ ਵਿੱਚ, ਕਿਸੇ ਮੂਵੀ ਦੇ ਵਿੱਚ ਜਾਂ ਅਸਲ ਜ਼ਿੰਦਗੀ 'ਚ ਵੀ ਕਦੀ ਕਿਤੇ ਇਹ ਨਜ਼ਰ ਆਇਆ ਕਿ ਕਿਸੇ ਖਵਾਜਾ ਸਰਾ 'ਤੇ ਜਾਂ ਕਿਸੇ ਖਾਤੂਨ 'ਤੇ ਕਿਸੇ ਨੇ ਉਹ ਨੱਚ ਰਹੀ ਹੈ ਤੇ ਉੱਤੇ ਪੈਸੇ ਸੁੱਟੇ ਨੇ, ਤੇ ਈਵਨ ਉਸ ਖਾਤੂਨ ਦੀ ਵੀ ਤੋਹੀਨ ਮਹਿਸੂਸ ਹੋਈ ਹੈ ਜਿਹੜੀ ਕਿ ਆਪਣੇ ਪ੍ਰੋਫੈਸ਼ਨ ਦੇ ਉੱਤੇ ਐਕਟ ਕਰ ਰਹੀ ਹੈ, ਜਾਂ ਉਹ ਆਈ ਹੀ ਇਸ ਕੰਮ ਲਈ ਹੈ, ਜਾਂ ਉਹ ਖਵਾਜਾ ਸਰਾ ਕਰ ਹੀ ਇਹ ਕੰਮ ਰਿਹਾ ਕਿ ਉਹਦੇ 'ਤੇ ਪੈਸੇ ਸੁੱਟੇ ਜਾਣ। ਪੈਸੇ ਸੁੱਟੇ ਜਾਣਗੇ ਤੇ ਉਹਦੀ ਅਰਨਿੰਗ ਹੋਏਗੀ, ਲੇਕਿਨ ਫਿਰ ਵੀ ਲੱਗਦਾ ਕਿ ਇਹਦੀ ਵੀ ਤੋਹੀਨ ਹੈ। ਤੇ ਇੱਥੇ ਲੋਕੀ ਆਪਣੇ ਘਰਾਂ ਦੀਆਂ ਔਰਤਾਂ ਦੀ, ਆਪਣੀਆਂ ਬੱਚੀਆਂ ਦੀ, ਆਪਣੀਆਂ ਹੋਣ ਵਾਲੀ ਬੇਗਮ ਦੀ, ਉਹਨਾਂ ਦੇ ਮਾਂ-ਪਿਓ ਨਾਲ ਖਲੋਤੇ ਨੇ, ਸਾਰਾ ਕੁਝ ਹੋ ਰਿਹਾ ਹੈ। ਤੇ ਫਿਰ ਇੱਕ ਨਵਾਂ ਹੋਰ ਰਿਵਾਜ ਆ ਗਿਆ ਹੋਇਆ ਹੈ ਕਿ ਮੇਰਾ ਮਤਲਬ ਹੈ ਕਿ ਡੈਸਟੀਨੇਸ਼ਨ ਵੈਡਿੰਗ ਜਿਹੜੀ ਉਹ ਕਰਨੀ ਹੈ, ਅੱਛਾ ਉਹਦੀ ਵੀ ਸਮਝ ਆਉਂਦੀ ਹੈ। ਫਿਰ ਡੈਸਟੀਨੇਸ਼ਨ ਵੈਡਿੰਗ ਹੁਣ ਜਿਹੜੀ ਉਹ ਮੱਕਾ ਮੁਕਰਮਾ ਤੇ ਮਦੀਨਾ ਮੁਨੱਵਰਾ ਹੁਣ ਡੈਸਟੀਨੇਸ਼ਨ ਹੋ ਗਈ ਹੈ। ਅੱਛਾ, ਇਹਦੇ 'ਚ ਜ਼ਾਹਿਰ ਹੈ ਇੱਕ ਮੁਤਬਰਕ ਜਗ੍ਹਾ ਹੈ ਸਾਡੇ ਵਾਸਤੇ, ਮੁਸਲਮਾਨਾਂ ਵਾਸਤੇ, ਉੱਥੇ ਤਾਂ ਜਾਣ ਦੀ ਫਜ਼ੀਲਤ ਹੀ ਹੈ। ਮੈਂ ਇਹ ਤਾਂ ਨਹੀਂ ਆਖ ਸਕਦਾ ਕਿ ਉਹਦੇ 'ਚ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ, ਬੜਾ ਚੰਗਾ ਕੰਮ ਹੈ ਉੱਥੇ ਜਾ ਕੇ ਰੱਬ ਦੇ ਘਰ ਦੇ ਵਿੱਚ। ਲੇਕਿਨ ਨਾਲ ਥੋੜ੍ਹਾ ਜਿਹਾ ਨਜ਼ਰ ਇਹ ਵੀ ਮਾਰ ਲਿਆ ਕਰੋ ਵੀ ਮਾੜੇ ਬੰਦਿਆਂ ਵਾਸਤੇ ਵੀ ਤੁਸੀਂ ਕਿਹੜੀਆਂ ਮਿਸਾਲਾਂ ਸੈੱਟ ਕਰ ਰਹੇ ਹੋ ਸਾਰੀਆਂ। ਜਿਹੜਾ ਮਾੜਾ ਤੁਹਾਨੂੰ ਵੇਖ ਕੇ ਆਪਣਾ ਮੂੰਹ ਫਿਰ ਐਵੇਂ ਹੀ ਚਪੇੜਾ ਮਾਰ ਕੇ ਲਾਲ ਕਰੇਗਾ, ਉਹ ਜਦੋਂ ਇਹੋ ਜਿਹੀਆਂ ਕੋਸ਼ਿਸ਼ਾਂ ਕਰੇਗਾ ਤਾਂ ਉਹਦੇ ਨਾਲ ਕੀ ਹੋਏਗਾ? ਮੇਰਾ ਮਸ਼ਵਰਾ ਤਾਂ ਇਹ ਕਿ ਥੋੜ੍ਹਾ ਜਿਹਾ ਸਾਦਗੀ ਨੂੰ ਮੱਦੇ-ਨਜ਼ਰ ਰੱਖਿਆ ਕਰੋ। ਅਸਲ ਤੇ ਇਨਸਾਨ ਦਾ ਟੈਸਟ ਹੀ ਇਹ ਹੈ ਵੀ ਜਦੋਂ ਉਹਦੇ ਕੋਲ ਹੋਵੇ ਵੀ ਤੇ ਉਹਦਾ ਦਿਲ ਵੀ ਪਾਟਦਾ ਫਿਰੇ ਵੀ ਮੈਂ ਇਹਦਾ ਡਿਸਪਲੇ ਕਰਨਾ ਹੈ, ਤੇ ਉਸ ਵੇਲੇ ਉਹ ਡਿਸਪਲੇ ਨਾ ਕਰੇ ਉਸ ਸ਼ੈ ਦਾ। ਬਾਕੀ ਤੁਹਾਡੀ ਮਰਜ਼ੀ ਹੈ, ਜੋ ਕੁਝ ਤੁਸੀਂ ਕਰਨਾ ਹੈ, ਤੁਹਾਡੀਆਂ ਜ਼ਿੰਦਗੀਆਂ ਨੇ, ਤੁਸੀਂ ਫੈਸਲੇ ਕਰਨੇ ਨੇ। ਲੇਕਿਨ ਇਹ ਕੱਲ੍ਹ ਕਿਉਂਕਿ ਕਿਹਾ ਸੀ, ਕੁਝ ਦੋਸਤਾਂ ਨੇ ਕਿਹਾ ਜੀ ਦੱਸੋ ਕਿੱਥੇ ਹੋਣ ਡਿਆ, ਮੈਂ ਕਿਹਾ ਮੈਂ ਤੁਹਾਨੂੰ ਵਿਖਾ ਦਿਆਂ। ਅੱਛਾ ਜੀ, ਕਰਾਚੀ ਥਾਣੇ ਦੇ ਵਿੱਚ, ਪੁਲਿਸ ਸਟੇਸ਼ਨ ਦੇ ਵਿੱਚ ਦਰਖਾਸਤ ਆਈ ਹੈ ਕਿ ਜਿਹੜੀ ਇੰਡੀਅਨ ਇੱਕ ਨਵੀਂ ਕੋਈ ਧੁਰਿੰਦਰ ਫਿਲਮ ਆਈ ਹੈ, ਉਹਦੇ ਵਿੱਚ ਲਿਆਰੀ ਗੈਂਗ ਵਾਰ ਨੂੰ ਗਲਤ ਤਰੀਕੇ ਨਾਲ ਡਿਪਿਕਟ ਕੀਤਾ ਅਤੇ ਦਰਖਸ਼ਾਂ ਜਿਹੜਾ ਕਰਾਚੀ ਥਾਣਾ ਦਰਖਸ਼ਾਂ ਹੈ ਉਹਦੇ ਵਿੱਚ ਉਹਨਾਂ ਨੇ ਆਖਿਆ ਵੀ FIR ਦਰਜ ਕਰੋ, ਅਤੇ ਜਿਹੜਾ ਫਿਲਮ ਦਾ ਡਾਇਰੈਕਟਰ ਹੈ, ਪ੍ਰੋਡਿਊਸਰ ਹੈ, ਅਦਾਕਾਰ ਹੈ, ਇਹਨਾਂ ਦੇ ਖਿਲਾਫ FIR ਦਰਜ ਕਰੋ ਅਤੇ ਇਹਨਾਂ ਦੀ ਇਨਕੁਆਇਰੀ ਕਰੋ। ਹੁਣ ਇਹ ਬੇਹੂਦਾ ਗੱਲ ਹੈ ਨਾ, ਉਹ ਇੰਡੀਆ ਰਹਿੰਦੇ ਨੇ, FIR ਦਰਜ ਕਰਾਓਗੇ, ਆਪਣਾ ਮਜ਼ਾਕ ਬਣਵਾਓਗੇ, ਉਹ ਕਿ ਤੁਹਾਡੀ ਇੱਥੋਂ ਦੀ ਸਿੰਧ ਪੁਲਿਸ ਨੇ ਜਾ ਕੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ, ਪ੍ਰੋਡਿਊਸਰ ਨੂੰ, ਡਾਇਰੈਕਟਰ ਨੂੰ। ਕੋਈ ਵਾਹੀਆਤ ਗੱਲਾਂ ਕਰਦੇ ਹੋ, ਨਾ ਕੋਈ ਲੈਣਾ ਨਾ ਦੇਣਾ, ਪੂਰੀ ਦੁਨੀਆ ਦੇ ਵਿੱਚ ਆਪਣਾ ਮਜ਼ਾਕ ਬਣਾਓਗੇ। ਕੁਝ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਬਸ ਦਰਗੁਜ਼ਰ ਕਰੀਦਾ, ਉਹਨਾਂ ਨੂੰ ਹੱਸ ਖੇਡ ਕੇ ਅੱਗੇ ਚਲੀ ਜਾਈਦਾ। ਫਿਲਮਾਂ ਬਣਾਉਣਾ ਜ਼ਾਹਿਰ ਹੈ ਕਿ ਤੁਸੀਂ ਆਪਣੀ ਫਿਲਮ ਬਣਾ ਲਓ ਬਈ, ਪਾਕਿਸਤਾਨ ਆਪਣੀ ਫਿਲਮ ਬਣਾ ਲੇ ਜਿਹੜਾ ਉਹਨਾਂ ਦੇ ਖਿਆਲ ਦੇ ਵਿੱਚ ਸੱਚ ਹੈ। ਲੇਕਿਨ ਇਹ ਪਰਚੇ ਦੇਣਾ, FIR ਦਰਜ ਕਰਨਾ, ਜਾਂ ਤਾਂ ਨਾ ਤੁਹਾਡੇ ਮੁਲਕ 'ਚ ਕੋਈ ਬੰਦਾ, ਚਲੋ ਫਿਰ ਉਹ ਵੀ ਨਹੀਂ ਦੇਣੀ ਚਾਹੀਦੀ, ਉਹ ਵੀ ਨਹੀਂ ਦੇਣੀ ਚਾਹੀਦੀ। ਆਰਟ ਐਂਡ ਕਰਾਫਟ ਦਾ ਗਲਾ ਕਿਉਂ ਘੁੱਟਣਾ ਹੈ? ਲੇਕਿਨ ਜਿਹੜਾ ਬੰਦਾ ਹੈ ਹੀ ਤੁਹਾਡੇ ਮੁਲਕ ਤੋਂ ਦੂਰ, ਤੁਹਾਡੀ ਉਹ ਐਕਸੈਸ 'ਚ ਹੀ ਨਹੀਂ ਹੈ, ਉਹਦੇ ਨਾਲ ਇਹੋ ਜਿਹੇ ਕੰਮ ਕਰਕੇ ਤੁਸੀਂ ਕੀ ਕਰਨਾ?
ਅੱਛਾ ਜੀ, ਅਗਲੀ ਖਬਰ, ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਹੈ ਕਿ ਫਿਜ਼ਾ ਅੱਛੀ ਹੈ, ਪਾਰਟੀ ਨੂੰ ਫਾਇਦਾ ਚੁੱਕਣਾ ਚਾਹੀਦਾ ਹੈ। ਨਵਾਜ਼ ਸ਼ਰੀਫ ਦੀ ਗਿਲਗਿਤ ਬਲਤਿਸਤਾਨ ਤੇ ਆਜ਼ਾਦ ਕਸ਼ਮੀਰ ਦੇ ਇਲੈਕਸ਼ਨ ਦੀ ਤਿਆਰੀ ਆਸਤੇ ਅਹਿਕਾਮਾਤ। ਗੱਲ ਤੇ ਠੀਕ ਹੈ, 17 ਸੀਟਾਂ ਦੇ ਉੱਤੇ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਆਪਣੇ ਭਰਾ ਨੂੰ ਵਜ਼ੀਰ ਆਜ਼ਮ ਤੇ ਧੀ ਨੂੰ ਚੀਫ ਮਿਨਿਸਟਰ ਬਣਵਾਈ ਬੈਠੇ ਨੇ। ਇਸ ਤੋਂ ਚੰਗੀ ਫਿਜ਼ਾ ਤੇ ਹੋਰ ਆ ਨਹੀਂ ਸਕਦੀ। ਤੇ ਮੀਆਂ ਸਾਹਿਬ ਇਹ ਲੱਗੀਆਂ ਨੇ ਮੌਜਾਂ ਹੁਣ, ਤੇ ਉਹਨਾਂ ਦਾ ਦਿਲ ਹੈ ਵੀ ਲੱਗੀਆਂ ਹੀ ਰਹਿਣ, ਤੇ ਆਂਦੇ ਨੇ ਵੀ ਫਿਜ਼ਾ ਬੜੀ ਚੰਗੀ। ਬਾਕੀ ਜੇ ਵੋਟਾਂ ਵਾਲੀ ਗੱਲ ਕਰੋ ਤੇ ਉਹ ਫਿਜ਼ਾ ਤੇ ਬਹੁਤ ਹੀ ਮਾੜੀ ਹੈ, ਉਹ ਤੇ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋਣ ਨੂੰ ਫਿਰਨ ਡਈਆਂ ਨੇ। ਹਾਂ, ਜੇ ਇਹ ਫਾਰਮ 47 ਵਾਲੀ ਫਿਜ਼ਾ ਤੁਹਾਡੀ ਠੀਕ ਹੈ, ਤੁਸੀਂ ਠੀਕ ਕਹਿ ਰਹੇ ਹੋ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖ।